ਪੰਜਾਬੀ ਕਹਾਣੀ ਦੇ ਵਿੱਚ ਜਦੋਂ ਦਾ ਟਾਹਾਂ ਪ੍ਰਾਈਜ਼ ਤੇ ਪੰਜਾਬ ਹਕੂਮਤ ਵੱਲੋਂ ਵੱਡੇ ਵੱਡੇ ਇਨਾਮਾਤ ਸ਼ੁਰੂ ਹੋਏ ਨੇ, ਉਦੋਂ ਬਹੁਤ ਸਾਰੇ ਲਿਖਾਰੀਆਂ ਨੇ ਪੰਜਾਬੀ ਵੱਲ ਰੁਖ ਕੀਤਾ ਹੈ। ਇਹਦਾ ਇਹ ਮਤਲਬ ਨਹੀਂ ਕਿ ਸਿਰਫ ਅਵਾਰਡਾਂ ਵਾਸਤੇ ਲਿਖਿਆ ਜਾ ਰਿਹਾ ਹੈ, ਸਗੋਂ ਇਹਦਾ ਇਹ ਮਤਲਬ ਵੀ ਨਿਕਲਦਾ ਹੈ ਕਿ ਨਵੇਂ ਲਿਖਣ ਵਾਲਿਆਂ ਨੂੰ ਪ੍ਰੇਰਨਾ ਮਿਲ ਰਹੀ ਹੈ ਕਿ ਉਹ ਆਪਣੀ ਮਾਦਰੀ ਜ਼ੁਬਾਨ ਵਿੱਚ ਲਿਖਣ। ਅਹਿਮਦ ਬਸ਼ੀਰ ਆਪਣੀ ਮਾਦਰੀ ਜ਼ੁਬਾਨ ਨਾਲ ਬੇਅੰਤ ਮੁਹੱਬਤ ਕਰਦੇ ਸਨ। ਉਹਨਾਂ ਨੇ ਆਪਣੇ ਬਾਲਾਂ ਨਾਲ ਉਦੋਂ ਤੱਕ ਗੱਲ ਨਹੀਂ ਸੀ ਕਰਨੀ ਹੁੰਦੀ ਜਿੰਨਾ ਚਿਰ ਉਹਨਾਂ ਦੇ ਬਾਲ ਪੰਜਾਬੀ ਜ਼ੁਬਾਨ ਵਿੱਚ ਗੱਲ ਨਹੀਂ ਸਨ ਕਰਦੇ। ਨੀਲਮ ਅਹਿਮਦ ਬਸ਼ੀਰ ਹੋਰੀ ਵੀ ਅਹਿਮਦ ਬਸ਼ੀਰ ਹੋਰਾਂ ਦੀ ਧੀ ਨੇ ਤੇ ਉਹਨਾਂ ਦੀ ਕਿਤਾਬ ਹਰ ਗੁੱਛਾ ਜ਼ਖਮਾਇਆ ਛਪ ਕੇ ਸਾਹਮਣੇ ਆਈ ਹੈ, ਜਿਸ ਨੂੰ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ ਮਹਿਕਮਾ ਇਤਲਾਤ ਔਰ ਸਕਾਫਤ ਹਕੂਮਤ ਪੰਜਾਬ ਵੱਲੋਂ ਛਾਪਿਆ ਗਿਆ। ਇਹਦੇ ਵਿੱਚ ਕੁੱਲ 16 ਕਹਾਣੀਆਂ ਸ਼ਾਮਲ ਨੇ। ਕਿਤਾਬ ਦਾ ਟਾਈਟਲ ਖੂਬਸੂਰਤ ਅੰਦਾਜ਼ ਨਾਲ ਬਣਾਇਆ ਗਿਆ ਹੈ। ਤੇ ਫਲੈਪ ਡਾਕਟਰ ਸੁਗਰਾ ਸਦਫ ਹੋਰਾਂ ਨੇ ਲਿਖਿਆ, ਜੋ ਲਿਖਦੀਆਂ ਨੇ, ਨੀਲਮ ਹਕੀਕਤ ਦੀ ਦੁਨੀਆ ਦੀ ਵਾਸੀ ਹੈ। ਉਹਦੀ ਅੱਖ ਆਲ ਦੁਆਲੇ ਖਿਲਰੀਆਂ ਕਹਾਣੀਆਂ ਲੱਭਦੀ ਰਹਿੰਦੀ ਹੈ। ਕਈ ਵਾਰੀ ਉਹ ਮੰਜ਼ਰ ਦਾ ਸੀਨਾ ਪਾੜ ਕੇ ਲੁਕੇ ਰਾਜ਼ ਲੱਭ ਲੈਂਦੀ ਹੈ। ਕਈ ਵਾਰੀ ਉਹ ਮੰਜ਼ਰ ਦਾ ਸੀਨਾ ਪਾੜ ਕੇ ਲੁਕੇ ਰਾਜ਼ ਲੱਭ ਲਿਆਂਦੀ ਹੈ। ਉਹ ਇੱਕ ਬਹੁ ਹਸਾਸ ਲਿਖਾਰੀ ਹੈ ਜੋ ਪੂਰੀ ਹਯਾਤੀ ਇਨਸਾਨੀ ਕਦਰਾਂ ਦੀ ਉਚਾਈ ਤੇ ਲੁਕਾਈ ਦੇ ਹੱਕਾਂ ਲਈ ਆਵਾਜ਼ ਉੱਚੀ ਕਰਦੀ ਰਹੀ। ਨੀਲਮ ਇੱਕ ਸੋਹਣੀ ਕਹਾਣੀਕਾਰ ਹੈ। ਉਹਨੂੰ ਕੋੜੇ ਸੱਚ ਨੂੰ ਮਿੱਠੇ ਲਫ਼ਜ਼ਾਂ ਵਿੱਚ ਲਪੇਟ ਕੇ ਕੈਪਸੂਲ ਵਾਂਗ ਪੇਸ਼ ਕਰਨ ਦਾ ਵੱਲ ਆਉਂਦਾ ਹੈ, ਪਰ ਉਹ ਕੈਪਸੂਲ ਹੈ ਜਿਹੜਾ ਜ਼ੁਬਾਨ ਤੇ ਰੱਖਦਿਆਂ ਹੀ ਭੁੱਲ ਜਾਂਦਾ ਹੈ ਤੇ ਆਪਣੇ ਅਸਲ ਜ਼ਾਇਕੇ ਨਾਲ ਕਾਰੀ ਨੂੰ ਰੋਸ਼ਨਾਸ ਕਰਾ ਦਿੰਦਾ ਹੈ। ਜਿਵੇਂ ਕਿ ਦੱਸਿਆ ਗਿਆ ਕਿ ਇਸ ਕਿਤਾਬ ਦਾ ਸਰਨਾਮਾ ਹਰ ਗੁੱਛਾ ਜ਼ਖਮਾਇਆ ਰੱਖਿਆ ਗਿਆ ਹੈ। ਐਸੇ ਹੀ ਸਰਨਾਮੇ ਹੇਠ ਨਿਗਤ ਖੁਰਸ਼ੀਦ ਹੋਰਾਂ ਦਾ ਪਰਾਗਾ ਵੀ ਆਇਆ, ਜਿਹੜਾ 2010 ਵਿੱਚ ਛਪਿਆ, ਜਿਸ ਨੂੰ ਬਹੁਤ ਅੱਛੀ ਕਹਾਣੀਕਾਰਾਂ ਦੇ ਤੌਰ ਤੇ ਸਾਹਮਣੇ ਲਿਆਂਦਾ ਗਿਆ। ਨੀਲਮ ਅਹਿਮਦ ਬਸ਼ੀਰ ਹੋਰਾਂ ਦੀ ਕਿਤਾਬ ਦੇ ਵਿੱਚ ਕੁੱਲ 16 ਕਹਾਣੀਆਂ ਨੇ, ਜਿਹਦੀ ਤਰਤੀਬ ਕੁਝ ਇੰਝ ਹੈ। ਇਜਾਜ਼ਤ ਪਹਿਲੀ ਕਹਾਣੀ, ਪਿਆ ਮਿਲਨ ਦੂਸਰੀ ਕਹਾਣੀ, ਹਨੇਰ ਤੀਸਰੀ, ਕਹਾਣੀਆਂ ਚੌਥੀ ਕਹਾਣੀ, ਪੰਜਵਾਂ ਪੈਂਡਾ, ਛੇਵਾਂ ਪੁਸ਼ਪਾ ਤੇ ਸੁਰਈਆ, ਸੱਤਵੀਂ ਕਹਾਣੀ ਪਹਿਲੀ ਕਨੀ, ਅੱਠਵੀਂ ਮਰਦਾਂ ਵਾਲਾ ਕੰਮ, ਨੌਵੀਂ ਸਮੁੰਦਰ, 10ਵੀਂ ਅੱਲਾ ਦੀ ਮਖਲੂਕ, 11ਵੀਂ ਕਹਾਣੀ ਨਾ ਮੈਂ ਪੌਣ, 12ਵੀਂ ਸਦਕਾ, 13ਵੀਂ ਹੂਕ ਸਟੂਡੀਓ, 14ਵੀਂ ਮਦਦਗਾਰ, 15ਵੀਂ ਗੁਲਾਬਾਂ ਵਾਲੀ ਗਲੀ ਤੇ 16ਵੀਂ ਕਹਾਣੀ ਮਾਂ। ਪਰ ਕਹਾਣੀਕਾਰਾਂ ਨੇ ਇਸ ਕਿਤਾਬ ਦੇ ਵਿੱਚ ਜਿਹੜੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਨੇ, ਉਹ ਉਰਦੂ ਵਿੱਚ ਛਪੀਆਂ ਹੋਈਆਂ ਕਹਾਣੀਆਂ ਦਾ ਤਰਜਮਾ ਹੈ। ਇਸ ਮਾੜੀ ਜਿਹੀ ਕੋਸ਼ਿਸ਼ ਨੂੰ ਤੋੜ ਚਾੜਨ ਲਈ ਮੈਨੂੰ ਪੰਜਾਬੀ ਜ਼ੁਬਾਨ ਦੇ ਮਹਾਨ ਲਿਖਾਰੀ ਪ੍ਰੋਫੈਸਰ ਜ਼ੁਬੈਰ ਅਹਿਮਦ ਦੀ ਚੋਖੀ ਮਦਦ ਹਾਸਲ ਰਹੀ। ਇਹ ਉਹਨਾਂ ਨੇ ਦਿਬਾਚੇ ਦੇ ਵਿੱਚ ਇਤਰਾਫ ਕੀਤਾ ਕਿ ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਕਿਸੇ ਹੋਰ ਜ਼ੁਬਾਨ ਵਿੱਚ ਸਨ ਤੇ ਹੁਣ ਉਹ ਕਿਸੇ ਹੋਰ ਜ਼ੁਬਾਨ ਵਿੱਚ ਲਿਖੀਆਂ ਗਈਆਂ, ਛਾਪਿਆ ਗਿਆ, ਪਰ ਇਹਦੇ ਵਿੱਚ ਵੀ ਤਖਲੀਕੀ ਰੰਗ ਨਜ਼ਰ ਆਉਂਦਾ ਹੈ। ਇਜਾਜ਼ਤ ਕਹਾਣੀ ਦੇ ਵਿੱਚ ਇੱਕ ਮਾਡਰਨ ਸੋਚ ਨਜ਼ਰ ਆਉਂਦੀ ਹੈ, ਪਰ ਨਾਲ ਨਾਲ ਔਰਤ ਦੀ ਉਹ ਨਫਸੀਆਤ ਵੀ ਨਜ਼ਰ ਆਉਂਦੀ ਹੈ ਜਿਹੜੀ ਉਹ ਚਾਹੁੰਦਿਆਂ ਹੋਇਆਂ ਵੀ ਜਿਸ ਨੂੰ ਨਹੀਂ ਦਬਾ ਸਕਦੀ। ਪਿਆ ਮਿਲਨ ਤੇ ਅੱਲਾ ਦੀ ਮਖਲੂਕ, ਇਹ ਦੋ ਕਹਾਣੀਆਂ ਨੇ ਜੋ ਦਹਿਸ਼ਤਗਰਦੀ ਦੇ ਹਵਾਲੇ ਨਾਲ ਭਰਵੀਆਂ ਕਹਾਣੀਆਂ ਨੇ।
ਸਾਦਾ ਤੇ ਸਾਫ਼ ਜ਼ਿਹਨਾਂ ਨੂੰ ਜਿਵੇਂ ਵਰਤਿਆ ਜਾਂਦਾ ਹੈ, ਤੇ ਫਿਰ ਉਸ ਨੂੰ ਖੁਦਕੁਸ਼ ਧਮਾਕਾ ਕਰਨ ਵਾਲੇ ਅਫਰਾਦ ਬਣਾ ਕੇ ਬੇਗੁਨਾਹਾਂ ਨੂੰ, ਬੇਬਸਾਂ ਨੂੰ, ਬੇਸਹਾਰਿਆਂ ਨੂੰ ਵਰਤਿਆ ਜਾਂਦਾ ਹੈ। ਬੇਗੁਨਾਹਾਂ ਨੂੰ ਮਾਰ ਦਿੱਤਾ ਜਾਂਦਾ ਹੈ, ਕਦੀ ਕਿਸੇ ਚੌਕ 'ਚ, ਕਦੀ ਕਿਸੇ ਮਸਜਿਦ 'ਚ, ਕਦੀ ਕਿਸੇ ਤਾਲੀਮੀ ਇਦਾਰੇ 'ਚ, ਕਦੀ ਕਿਸੇ ਸ਼ਾਪਿੰਗ ਸੈਂਟਰ ਵਿੱਚ, ਕਦੀ ਕਿਸੇ ਇਸ਼ਾਰੇ 'ਤੇ, ਕਦੀ ਕਿਸੇ ਮਾਲ ਰੋਡ ਦੇ ਮਜਮੇ 'ਤੇ ਉਹਨਾਂ ਨੂੰ ਜੰਨਤ ਦਾ ਲਾਲਚ ਦੇ ਕੇ, ਹੂਰਾਂ ਦਾ ਲਾਲਚ ਦੇ ਕੇ ਇਸ ਮਕਰੂਹ ਕੰਮ ਵਾਲੇ ਪਾਸੇ ਲਾ ਦਿੱਤਾ ਜਾਂਦਾ ਹੈ। ਔਰ ਇਹਦੇ ਪਿੱਛੇ ਪੂਰੀ ਬ੍ਰੇਨ ਵਾਸ਼ਿੰਗ ਕੀਤੀ ਜਾਂਦੀ ਹੈ। ਅੱਲਾ ਦੀ ਮਖਲੂਕ ਦੇ ਵਿੱਚ ਸਾਨੂੰ ਉਹਨਾਂ ਦੀ ਕਹਾਣੀ ਜਿਹੜੀ ਹੈ ਉਹਦੇ ਵਿੱਚ ਨਜ਼ਰ ਆਉਂਦਾ ਹੈ ਕਿ ਜਿਵੇਂ ਉਹ ਕੱਟੇ ਹੋਏ ਸਿਰ ਦੇ ਨਾਲ ਫੁੱਟਬਾਲ ਖੇਲ ਰਹੇ ਨੇ। ਇਸ ਲਈ ਹਕੀਕਤ ਦੇ ਉਹ ਪਹਿਲੂ ਸਾਡੇ ਸਾਹਮਣੇ ਲਿਆਂਦੇ ਜਾਂਦੇ ਨੇ ਜਿਹੜੇ ਸਾਡੇ ਮੁਆਸ਼ਰੇ ਵਿੱਚ ਮੌਜੂਦ ਨੇ, ਤੇ ਜਿਹਦੇ ਨਾਲ ਸ਼ਿੱਦਤ ਪਸੰਦੀ ਘੱਟ ਨਹੀਂ ਰਹੀ, ਵੱਧ ਰਹੀ ਹੈ। ਆਖਰੀ ਕਹਾਣੀ ਇਸ ਪਰਾਗੇ ਦੀ ਮਾਂ ਹੈ। ਸਤੀ ਦੀ ਰਸਮ ਕੁਰਾਨ ਪਾਕ ਨਾਲ ਵਿਆਹ ਦੀ ਰਸਮ ਦੇ ਹਵਾਲੇ ਨਾਲ ਇਹ ਬਹੁਤ ਆਲਾ ਪਾਈ ਦੀ ਕਹਾਣੀ, ਜਿਹਦੇ ਵਿੱਚ ਵਡੇਰਾ ਸਿਸਟਮ ਵੀ ਨਜ਼ਰ ਆਉਂਦਾ ਹੈ, ਜਿਹਦੇ ਵਿੱਚ ਔਰਤਾਂ ਨਾਲ ਜ਼ੁਲਮ ਵੀ ਨਜ਼ਰ ਆਉਂਦਾ ਹੈ। ਜਾਇਦਾਦ ਨੂੰ ਬਚਾਉਣ ਵਾਸਤੇ ਔਰਤਾਂ ਦਾ ਨਿਕਾਹ, ਬੱਚੀਆਂ ਦਾ ਨਿਕਾਹ ਕੁਰਾਨ ਪਾਕ ਨਾਲ ਕਰ ਦਿੱਤਾ ਜਾਂਦਾ ਹੈ, ਤੇ ਫਿਰ ਉਸ ਨੂੰ ਪੀਰਨੀ ਫਕੀਰਨੀ ਬਣਾ ਕੇ ਉਹਦੇ ਕੋਲ ਦੁਆਵਾਂ ਕਰਾਈ ਜਾਂਦੀਆਂ ਨੇ, ਉਹਦੇ ਕੋਲ ਹਾਜਤਾਂ ਪੂਰੀਆਂ ਕਰਵਾਈ ਜਾਂਦੀਆਂ ਨੇ। ਪਰ ਉਹ ਕਿਸੇ ਆਪਣੀ ਫਿਤਰੀ ਜ਼ਰੂਰਤ ਨੂੰ ਪੂਰਾ ਕਰਨੋਂ ਪਿੱਛੇ ਨਹੀਂ ਹਟ ਸਕਦੀ। ਫਿਤਰਤ ਬਹੁਤ ਵੱਡੀ ਤਾਕਤਵਰ ਚੀਜ਼ ਹੈ ਜੋ ਆਪਣਾ ਆਪ ਮਨਵਾ ਲੈਂਦੀ ਹੈ, ਤੇ ਫਿਰ ਉਹੀ ਕੁਰਾਨ ਪਾਕ ਨੂੰ ਉਹ ਢਾਲ ਬਣਾਉਂਦਿਆਂ ਹੋਇਆਂ ਉਹ ਵੀ ਵਰਤਦੀ ਹੈ। ਜਦੋਂ ਉਹ ਮਾਂ ਹੈ ਤੇ ਉਹ ਆਖਦੀ ਹੈ ਇਹ ਕੁਰਾਨ ਦਾ ਬੱਚਾ ਹੈ। ਨੂਰ ਬਾਨੋ ਨੇ ਮਾਨ ਨਾਲ ਜਵਾਬ ਦਿੱਤਾ। ਗਲਤ ਗੱਲ ਹੀ ਨਹੀਂ ਹੈ। ਵੱਡੇ ਸਾਈਂ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆ ਰਿਹਾ ਸੀ। ਬੇਹਯਾ ਵੱਡਾ ਸਾਈਂ ਉਹਦੇ ਢਿੱਡ ਵੱਲ ਵਧਿਆ। ਦੋਵੇਂ ਭਰਾ ਵੀ ਉਹਨੂੰ ਫੜਨ ਲਈ ਵਧੇ। ਖਬਰਦਾਰ ਜੇ ਕੋਈ ਮੇਰੇ ਨੇੜੇ ਆਇਆ ਜਾਂ ਕਿਸੇ ਮੇਰੇ ਬੱਚੇ ਨੂੰ ਨੁਕਸਾਨ ਪਹੁੰਚਾਇਆ, ਜਿਹੜਾ ਵੀ ਅੱਗੇ ਆਇਆ ਕੁਰਾਨ ਮਜੀਦ ਦੀ ਉਹਦੇ ਉੱਪਰ ਮਾਰ ਪਵੇਗੀ। ਸੁਣਿਆ? ਉਸ ਆਖਿਆ